देखो जी लैंड पूलिंग पॉलिसी है कारपोरेट की पॉलिसी है। सरकार ने जो इंप्लीमेंट करके देखी इन्होंने ये लग्या भी लोगों को गुमराह कर लांगे। ਵਾਧਾ ਕਰੀ ਜਾਂਦੇ ਨੇ ਚੀਜ਼ਾਂ 'ਚ ਵੀ ਚਲੋ ਤੁਹਾਨੂੰ 30 ਨਹੀਂ 50 ਦਿੰਨੇ 50 ਨਹੀਂ 1 ਲੱਖ ਦਿੰਨੇ ਆ ਵਾਧੇ ਤੇ ਵਾਧੇ ਨੂੰ ਤੁਰੇ ਨੇ ਜੀ। इतों लालच की बुरकी है, लालच की बुरकी ਦੇ ਵਿੱਚ ਲੋਕ ਆਉਣ ਵਾਲੇ ਨਹੀਂ, ਬਹੁਤ ਸਮਝਦਾਰ ਨੇ ਲੋਕ, ਲੋਕਾਂ ਨੂੰ ਕਰਦਾ ਆ ਫਰੀ ਟ੍ਰੇਡ ਵਾਲੀ ਪॉलिसी ਵੀ ਤਾਂ ਉਹੀ ਹੈ ਨਾ ਜੀ। ਉਹ ਕਹਿੰਦੇ ਸਾਨੂੰ ਮੰਡੀ ਦਿਓ, ਮਾਲ ਤਾਂ ਸਾਡੇ ਕੋਲ ਬਹੁਤ ਆ, ਅਸੀਂ ਵੇਚਾਂਗੇ ਮਾਲ ਤੁਹਾਡੀ ਮੰਡੀ ਦੇ ਵਿੱਚ, ਤੁਹਾਡੇ ਨਾਲ ਸਸਤਾ ਵੇਚਾਂਗੇ ਕਿਉਂਕਿ ਉਹ ਸਬਸਿਡੀਆਂ ਦਿੰਦੇ ਆ। ਕਹਿੰਦੇ ਵੀ 17 ਏਕੜ ਦੀ ਜ਼ਮੀਨ ਤੋਂ ਵੱਧ ਨਾ ਜ਼ਮੀਨ ਰੱਖੀ ਜਾਵੇ, ਜਿਹੜੀ ਉਹ ਗੱਲ ਹੈ ਉਸ ਨੂੰ ਵੀ ਅਮਲੀ ਜਾਮਾ ਪਹਿਨਾਇਆ ਜਾਵੇ। ਤੁਹਾਡਾ ਕੀ ਸਟੈਂਡ ਹੈ ਉਸ? ਦੇਖੋ ਸਰਕਾਰ ਦਾ ਕਾਨੂੰਨ ਬਣਾਇਆ ਹੋਇਆ ਜੀ, ਸਾਡਾ ਤਾਂ ਬਣਾਇਆ ਨਹੀਂ ਹੋਇਆ। ਕਿਸੇ ਨਾਲ ਵੀ ਗੱਲ ਕਰਨੀ ਹੈ, ਕੋਈ ਵੀ ਮਹਿਕਮੇ ਦੇ ਅੱਗੇ ਧਰਨਾ ਲੱਗਿਆ, ਗੱਲ ਕਰਨ ਪੁਲਿਸ ਹੀ ਆਉਂਦੀ ਹੈ। ਇਹ ਪੁਲਿਸ ਦਾ ਇੰਨਾ ਜ਼ਿਆਦਾ ਇੰਟਰਫੇਰੈਂਸ ਨੂੰ ਕਿਵੇਂ ਦੇਖਦੇ ਹੋ? ਇਸੇ ਗੱਲ ਨੂੰ ਕਰਕੇ ਕਹਿੰਦੇ ਨਾ ਪੁਲਿਸ ਰਾਜ, ਪੁਲਿਸ ਹੀ ਸਾਰੀ ਪੁਲਿਸ ਦੇ ਫਿਰ ਇੰਟਰਫੇਰੈਂਸ ਹੋ ਕਿਉਂ ਰਹੀ ਹੈ? ਇੰਟਰਫੇਅਰ ਦੇਖੋ ਸਰਕਾਰ ਨੂੰ ਪੁੱਛੋ ਨਾ ਜੀ ਸਵਾਲ। ਇਹ ਤਾਂ ਜਿੱਡਾ ਲੋਕਾਂ ਦੇ ਵਿੱਚ ਇਹਦਾ ਰੋਸ ਉੱਠਿਆ ਜੀ, ਉਹਦੇ ਵਿਰੋਧ ਚੋਂ ਹੁਣ ਸਰਕਾਰ ਨੂੰ ਹੱਥਾਂ ਪੈਰਾਂ ਦੀਆਂ ਪਈਆਂ ਹੋਈਆਂ। ਉਹ ਬਾਰ-ਬਾਰ ਕਦੇ 30,000 ਕਦੇ 50,000 ਕਦੇ 1 ਲੱਖ ਕਦੇ ਕੈਬਨਿਟ ਦੀ ਮੀਟਿੰਗ। ਸਤਿ ਸ਼੍ਰੀ ਅਕਾਲ ਜੀ, ਮੇਰੇ ਨਾਲ ਇਸ ਸਮੇਂ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅੱਜ ਜਿਹੜਾ ਇਕੱਠ ਹੋਇਆ ਹੈ ਬਾਪੂ ਜੀ, ਇੱਥੇ ਗੱਲ ਹੋਈ ਹੈ ਪੁਲਸੀਆ ਜ਼ਬਰ ਦੀ ਵੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੰਘਰਸ਼ ਦੀ ਗੱਲ ਹੋਈ ਹੈ, ਬਾਕੀ ਸਾਰੀਆਂ ਗੱਲਾਂ ਹੋਈਆਂ ਨੇ। ਪਰ ਜਿਸ ਤਰੀਕੇ ਦੇ ਨਾਲ ਇਸ ਸਮੇਂ ਆਪਾਂ ਪੰਜਾਬ ਦੀ ਸਥਿਤੀ ਦੇਖ ਰਹੇ ਹਾਂ, ਇੱਕ ਪਾਸੇ ਜਿੱਥੇ 2-2 3-3 ਮਹੀਨੇ ਕੋਈ ਕੈਬਨਿਟ ਮੀਟਿੰਗ ਨਹੀਂ ਸੀ ਹੁੰਦੀ, ਹੁਣ ਧੜਾ ਧੜ ਕੈਬਨਿਟ ਮੀਟਿੰਗਸ ਹੋ ਰਹੀਆਂ ਨੇ ਤੇ ਕਾਰਨ ਇਸ ਨੂੰ ਸਿਰਫ ਤੇ ਸਿਰਫ ਲੈਂਡ ਪੂਲਿੰਗ ਜਿਹੜੀ ਗੱਲ ਹੈ ਉਹਨੂੰ ਮੰਨਿਆ ਜਾ ਰਿਹਾ ਹੈ। ਕੀ ਲੱਗਦਾ ਹੈ ਕਿ ਇੰਨੀ ਜ਼ਿਆਦਾ ਕਾਹਲੀ 'ਚ ਸਰਕਾਰ ਕਿਉਂ ਹੈ? ਕਿਉਂਕਿ ਪਿੱਛੇ ਸਮਾਂ ਵੀ ਸਵਾ ਸਾਲ ਦਾ 1.5 ਸਾਲ ਦਾ ਰਹਿ ਗਿਆ ਤੇ ਹੁਣ ਇਹ ਪਾਲਿਸੀ ਦੇ ਵਿੱਚ ਉੱਪਰ ਵੀ ਜ਼ੋਰ ਲਾਇਆ ਜਾ ਰਿਹਾ ਹੈ। ਕੋਈ ਗੱਲ ਹੈ ਪਿੱਛੇ, ਕੋਈ ਜ਼ਿਆਦਾ ਤਲਖੀ ਸਤਾ ਰਹੀ ਹੈ ਜਿਹੜੀ ਇੰਨੀ ਕਾਹਲੀ ਕੀਤੀ ਜਾ ਰਹੀ ਹੈ? ਦੇਖੋ ਜਿਹੜੀ ਲੈਂਡ ਪੂਲਿੰਗ ਪॉलिसी ਹੈ कारपोरेट ਦੀ ਪॉलिसी ਹੈ। ਠੀਕ ਹੈ। ਸਰਕਾਰ ਨੇ ਜਦੋਂ ਇੰਪਲੀਮੈਂਟ ਕਰਕੇ ਦੇਖੀ ਇਹਨਾਂ ਨੂੰ ਇਹ ਲੱਗਿਆ ਵੀ ਲੋਕਾਂ ਨੂੰ ਗੁੰਮਰਾਹ ਕਰ ਲਾਂਗੇ। ਜਿੱਡਾ ਲੋਕਾਂ ਦੇ ਵਿੱਚ ਇਹਦਾ ਰੋਸ ਉੱਠਿਆ ਜੀ, ਉਹਦੇ ਵਿਰੋਧ ਚੋਂ ਹੁਣ ਸਰਕਾਰ ਨੂੰ ਹੱਥਾਂ ਪੈਰਾਂ ਦੀਆਂ ਪਈਆਂ ਹੋਈਆਂ। ਉਹ ਬਾਰ-ਬਾਰ ਕਦੇ 30,000 ਕਦੇ 50,000 ਕਦੇ 1 ਲੱਖ ਕਦੇ ਕੈਬਨਿਟ ਦੀ ਮੀਟਿੰਗ, ਬਾਰ-ਬਾਰ ਇਹੋ ਜਿਹੇ ਪੈਂਤੜੇ ਲੈ ਰਹੇ ਹਨ। ਇਸ ਕਰਕੇ ਅਸੀਂ ਤਾਂ ਤੁਹਾਡੇ ਜਰੀਏ ਸਰਕਾਰ ਨੂੰ ਸਲਾਹ ਦਿੰਦੇ ਹਾਂ ਕਿ ਇਹ ਪਾਲਿਸੀ ਇੰਪਲੀਮੈਂਟ ਨਹੀਂ ਹੋ ਸਕਦੀ, ਲੋਕਾਂ ਨੂੰ ਮਨਜ਼ੂਰ ਨਹੀਂ। ਲੋਕਾਂ ਦੇ ਨਾਲ ਧੱਕੇ ਨਾਲ ਜੇ ਪਾਲਿਸੀਆਂ ਲਾਗੂ ਕਰੋਗੇ ਇਹ ਤੁਹਾਡਾ ਬਹੁਤ ਵੱਡਾ ਸਿਆਸੀ ਤੌਰ 'ਤੇ ਨੁਕਸਾਨ ਕਰਨਗੀਆਂ ਤੇ ਕਿਸਾਨ ਜਥੇਬੰਦੀਆਂ ਇਹ ਨੀਤੀ ਨੂੰ ਲਾਗੂ ਨਹੀਂ ਹੋਣ ਦੇਣਗੀਆਂ। ਤੁਸੀਂ ਇਹ ਕੰਨ 'ਤੇ ਲਿਖਿਆ ਪੜ੍ਹੋ। ਅੱਜ ਦਾ ਇਕੱਠ ਜਿਹੜਾ ਰੋਹ ਸੀ ਲੋਕਾਂ ਦੇ ਵਿੱਚ, ਇਹ ਤੋਂ ਤੁਸੀਂ ਦੇਖ ਸਕਦੇ ਹੋ ਵੀ ਇਹ ਨੀਤੀ ਲਾਗੂ ਕਰਨਾ ਔਖਾ। ਬਾਪੂ ਜੀ, ਫਿਰ ਜਿਸ ਤਰੀਕੇ ਦੇ ਨਾਲ ਉਹ ਪ੍ਰਚਾਰ ਰਹੇ ਨੇ ਨੀਤੀ ਨੂੰ, ਜਿੱਦਾਂ ਆਪਾਂ ਗੱਲ ਕੀਤੀ ਕੈਬਨਿਟ ਮੀਟਿੰਗਾਂ ਲਗਾਤਾਰ ਕਰਕੇ ਵਾਧਾ ਕਰੀ ਜਾਂਦੇ ਨੇ ਚੀਜ਼ਾਂ 'ਚ ਵੀ ਚਲੋ ਤੁਹਾਨੂੰ 30 ਨਹੀਂ 50 ਦਿੰਨੇ 50 ਨਹੀਂ 1 ਲੱਖ ਦਿੰਨੇ ਆ, ਵਾਧੇ ਤੇ ਵਾਧੇ ਨੂੰ ਤੁਰੇ ਨੇ ਜੀ। ਇੱਥੋਂ ਲਾਲਚ ਦੀ ਬੁਰਕੀ ਹੈ, ਲਾਲਚ ਦੀ ਬੁਰਕੀ ਦੇ ਵਿੱਚ ਲੋਕ ਆਉਣ ਵਾਲੇ ਨਹੀਂ, ਬਹੁਤ ਸਮਝਦਾਰ ਨੇ ਲੋਕ, ਲੋਕਾਂ ਨੂੰ ਕਰਦਾ ਪਤਾ। ਫਿਰ ਆਪਾਂ ਬਾਪੂ ਜੀ ਉਹ ਵੀ ਦੇਖਿਆ ਵੀ 50 ਕਿਲੋਮੀਟਰ ਤੱਕ BSF ਵਾਲੇ ਲੈ ਗਏ, ਉਸ ਤੋਂ ਬਾਅਦ ਭਾਰਤਮਾਲਾ ਪ੍ਰੋਜੈਕਟ ਲੈ ਗਿਆ, ਭਾਰਤਮਾਲਾ ਪ੍ਰੋਜੈਕਟ ਦੇ ਨਾਲ ਜਿਹੜੀ ਰੇਲਵੇ ਲਾਈਨ ਨਿਕਲਣੀ ਹੈ ਉਹ ਲੈ ਗਈ। ਹੁਣ ਇਹ ਪਾਲਿਸੀ ਆ ਗਈ ਖੇਤੀਯੋਗ ਵਾਹੀਯੋਗ ਜ਼ਮੀਨ ਦਾ ਕੀ ਬਣੂ? ਫਿਰ ਕਿੱਥੇ ਕਰਾਂਗੇ ਖੇਤੀ? ਉਹ ਇਹਨਾਂ ਨੂੰ ਕੀ ਇਸ ਗੱਲ ਦਾ ਪ੍ਰਵਾਹ ਹੈ ਜੀ? ਕਿਉਂਕਿ ਵਿਸ਼ਵ ਦੀਆਂ ਨੀਤੀਆਂ ਤਾਂ ਇਹ ਕਹਿੰਦੀਆਂ ਨੇ ਤੁਹਾਨੂੰ ਵਾਹੀਯੋਗ ਜ਼ਮੀਨ ਦੀ ਲੋੜ ਹੀ ਨਹੀਂ, ਸਾਨੂੰ ਤਾਂ ਵਾਹੀਯੋਗ ਜ਼ਮੀਨ ਦੀ ਤੁਹਾਨੂੰ ਪੈਦਾਵਾਰ ਕਰਨ ਦੀ ਲੋੜ ਹੀ ਨਹੀਂ, ਤੁਹਾਨੂੰ ਤਾਂ ਕਣਕ ਝੋਨਾ ਉਗਾਉਣ ਦੀ ਲੋੜ ਹੀ ਨਹੀਂ, ਸਾਡੇ ਕੋਲੇ ਬਹੁਤ ਹੈ। ਆ ਫਰੀ ਟ੍ਰੇਡ ਵਾਲੀ ਪॉलिसी ਵੀ ਤਾਂ ਉਹੀ ਹੈ ਨਾ ਜੀ। ਉਹ ਕਹਿੰਦੇ ਸਾਨੂੰ ਮੰਡੀ ਦਿਓ, ਮਾਲ ਤਾਂ ਸਾਡੇ ਕੋਲ ਬਹੁਤ ਹੈ, ਅਸੀਂ ਵੇਚਾਂਗੇ ਮਾਲ ਤੁਹਾਡੀ ਮੰਡੀ ਦੇ ਵਿੱਚ, ਤੁਹਾਡੇ ਨਾਲ ਸਸਤਾ ਵੇਚਾਂਗੇ ਕਿਉਂਕਿ ਉਹ ਸਬਸਿਡੀਆਂ ਦਿੰਦੇ ਆ। ਇਹ ਤਾਂ ਸਾਰੇ ਦੇ ਸਾਰੇ ਉਹ ਪਾਲਿਸੀਆਂ ਦਾ ਪਾਰਟ ਹੈ ਜਿਹੜੀਆਂ ਵਿਸ਼ਵ ਦੀਆਂ ਨੀਤੀਆਂ ਨੇ। ਵਿਸ਼ਵ ਦੀਆਂ ਨੀਤੀਆਂ ਨੂੰ ਇੱਥੇ ਲਾਗੂ ਕਰਨਾ ਚਾਹੁੰਦੇ ਨੇ ਜਿਹੜੀਆਂ ਸਾਡੇ ਲੋਕਾਂ ਵਾਸਤੇ ਫਿੱਟ ਨਹੀਂ। ਇਸ ਕਰਕੇ ਅਸੀਂ ਤਾਂ ਵਾਰ-ਵਾਰ ਇਹ ਕਹਿੰਦੇ ਹਾਂ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ, ਇਹ ਤੋਂ ਬਾਅਦ ਜਾਓ, ਇਸ ਤਰ੍ਹਾਂ ਪੰਜਾਬ ਤਬਾਹ ਹੋ ਜਾਊਗਾ, ਪੰਜਾਬ ਨੂੰ ਤਬਾਹ ਹੋਣ ਤੋਂ ਬਚਾਓ। ਬਾਪੂ ਜੀ, ਆਖਰੀ ਸਵਾਲ ਹੈ, ਇੱਕ ਤੁਸੀਂ ਸਟੇਜ ਤੋਂ ਵੀ ਗੱਲ ਕੀਤੀ ਹੈ ਜਾਂ ਜਿਹੜੀਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ, ਇਹਨਾਂ ਦੀ ਇੱਕ ਹੋਰ ਮੰਗ ਹੈ ਜਿਸ ਤੇ ਜ਼ਿਆਦਾ ਗੱਲ ਨਹੀਂ ਹੋ ਰਹੀ, ਉਹ ਹੈ ਕਿ ਕਹਿੰਦੇ ਵੀ 17 ਏਕੜ ਦੀ ਜ਼ਮੀਨ ਤੋਂ ਵੱਧ ਨਾ ਜ਼ਮੀਨ ਰੱਖੀ ਜਾਵੇ, ਜਿਹੜੀ ਉਹ ਗੱਲ ਹੈ ਉਸ ਨੂੰ ਵੀ ਅਮਲੀ ਜਾਮਾ ਪਹਿਨਾਇਆ ਜਾਵੇ। ਤੁਹਾਡਾ ਕੀ ਸਟੈਂਡ ਹੈ ਉਸ ਤੇ? ਦੇਖੋ ਸਰਕਾਰ ਦਾ ਕਾਨੂੰਨ ਬਣਾਇਆ ਹੋਇਆ ਜੀ, ਸਾਡਾ ਤਾਂ ਬਣਾਇਆ ਨਹੀਂ ਹੋਇਆ। ਲੈਂਡ ਸੀਲਿੰਗ ਐਕਟ ਹੈ ਜਿਹੜਾ 17.5 ਏਕੜ ਦਾ, ਉਹ ਤਾਂ ਸਰਕਾਰ ਨੇ ਬਣਾਇਆ, ਆਪਾਂ ਤਾਂ ਬਣਾਇਆ ਨਹੀਂ। ਉਹ ਇੰਪਲੀਮੈਂਟ ਕਰਨਾ ਚਾਹੀਦਾ ਸਰਕਾਰ ਨੇ। ਮੰਗ ਕਰਨੀ, ਹੋਣਾ ਚਾਹੀਦਾ। ਦੇਖੋ ਮੰਗ ਕਰਨਾ, ਜੇ ਵਾਧੂ ਜ਼ਮੀਨਾਂ ਕਿਸੇ ਕੋਲ ਪਈਆਂ ਨੇ, ਰੋਡ ਤੋਂ ਵਾਧੂ ਜ਼ਮੀਨਾਂ ਪਈਆਂ ਨੇ, ਦੇਖੋ ਮੈਨੂੰ ਤਾਂ ਹੁਣ ਇਹ ਪਤਾ ਲੱਗਿਆ ਵੀ ਜਿਹੜਾ ਬਾਦਲ ਹੈ ਪਿੰਡ, ਬਾਦਲ ਪਿੰਡ ਦੇ ਵਿੱਚ 3200 ਏਕੜ ਜ਼ਮੀਨ ਹੈ। 400 ਸਾਰੇ ਪਿੰਡ ਕੋਲੇ, 2800 ਉਹਨਾਂ ਪਰਿਵਾਰਾਂ ਕੋਲੇ ਵੀ ਐ ਜਿਨ੍ਹਾਂ ਕੋਲੇ ਵਾਧੂ ਪਈਆਂ ਨੇ ਜ਼ਮੀਨਾਂ, ਉਹਦੇ ਵਿੱਚ ਕਿਉਂ ਨਾ ਜਿਹੜੇ ਲੋਕ ਜ਼ਮੀਨਾਂ ਨੂੰ ਰੋਟੀ ਨੂੰ ਤਰਸਦੇ ਨੇ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਾਣ। ਇਸ ਕਰਕੇ ਕੋਈ ਨਾ ਕੋਈ ਸਰਕਾਰ ਨੂੰ ਪਾਲਿਸੀ ਤੈਅ ਕਰ।
ਇੱਕ ਹੋਰ ਗੱਲ, ਪੁਲਸੀਆ ਜ਼ਬਰ ਦੀ ਤਾਂ ਗੱਲ ਹੋ ਗਈ, ਪਰ ਜਦੋਂ ਤੁਸੀਂ ਮੀਟਿੰਗਾਂ 'ਚ ਬੈਠਦੇ ਹੋ, ਕਿਸੇ ਨਾਲ ਵੀ ਮੀਟਿੰਗ ਕਰਦੇ ਹੋ, ਉੱਥੇ ਪੁਲਿਸ ਦੇ ਅਧਿਕਾਰੀ ਕਿਉਂ ਅੱਗੇ ਹੋ ਕੇ ਸਭ ਤੋਂ ਪਹਿਲਾਂ ਬੈਠ ਜਾਂਦੇ ਨੇ? ਕਿਸੇ ਨਾਲ ਵੀ ਗੱਲ ਕਰਨੀ ਹੈ, ਕੋਈ ਵੀ ਮਹਿਕਮੇ ਦੇ ਅੱਗੇ ਧਰਨਾ ਲੱਗਿਆ, ਗੱਲ ਕਰਨ ਪੁਲਿਸ ਹੀ ਆਉਂਦੀ ਹੈ। ਇਹ ਪੁਲਿਸ ਦਾ ਇੰਨਾ ਜ਼ਿਆਦਾ ਇੰਟਰਫੇਰੈਂਸ ਨੂੰ ਕਿਵੇਂ ਦੇਖਦੇ ਹੋ? ਇਸੇ ਗੱਲ ਨੂੰ ਕਰਕੇ ਕਹਿੰਦੇ ਨਾ ਪੁਲਿਸ ਰਾਜ, ਹਾਂ, ਪੁਲਿਸ ਹੀ ਸਾਰੀ ਪੁਲਿਸ ਦੇ ਫਿਰ ਅਧਿਕਾਰੀ। ਇੰਟਰਫੇਰੈਂਸ ਹੋ ਕਿਉਂ ਰਹੀ ਹੈ? ਇੰਟਰਵਿਊ ਦੀ ਕੋਈ ਸਰਕਾਰ ਨੂੰ ਪੁੱਛੋ ਨਾ ਜੀ ਸਵਾਲ ਇਹ ਤਾਂ, ਹਾਂ, ਵੀ ਹਰ ਇੱਕ ਗੱਲ ਦੇ ਵਿੱਚ ਸਿਵਲ ਅਧਿਕਾਰੀ ਕਾਹਤੋਂ ਨਹੀਂ ਹੁੰਦੇ, ਰਿਟਾਇਰ ਸਿਵਲ ਪੁਲਿਸ ਅਫਸਰ ਕਿਉਂ ਹੁੰਦੇ ਨੇ? ਹਾਂ, ਇਹ ਤਾਂ ਪੁਲਿਸ ਦਾ ਇਹ ਸਵਾਲ ਤਾਂ ਤੁਹਾਡਾ ਸਰਕਾਰ ਤੇ ਬਣਦਾ ਹੈ। ਹਾਂ, ਅਸੀਂ ਤਾਂ ਅਮਲ ਨੂੰ ਤੁਸੀਂ ਦੱਸ ਰਹੇ ਹਾਂ ਵੀ ਜਿਹੜੇ ਆਪਾਂ ਕਹਿੰਦੇ ਪੁਲਿਸ ਰਾਜ, ਜਿਹੜੇ ਰਿਟਾਇਰ ਅਧਿਕਾਰੀ ਨੇ ਪੁਲਿਸ ਦੇ, ਉਹੀ ਗੱਲਬਾਤ ਕਰਾਉਣ 'ਚ ਨੇ, ਉਹੀ ਫੈਸਲਾ ਕਰਨ 'ਚ ਨੇ, ਉਹੀ ਗੱਲਬਾਤ ਲਾਗੂ ਕਰਨ 'ਚ ਨੇ। ਹਾਂ, ਉਹ ਚੀਫ ਸੈਕਟਰੀ, ਪ੍ਰਿੰਸੀਪਲ ਸੈਕਟਰੀ ਤੇ ਹੋਰ ਪ੍ਰਾਈਵੇਟ ਸੈਕਟਰੀ ਸਾਰੇ ਪਿੱਛੇ ਛੱਡੇ ਹੋਏ ਆ ਹਾਂ, ਤੇ ਪੁਲਿਸ ਨੂੰ ਇਹ ਅਧਿਕਾਰ ਦਿੱਤੇ ਹੋਏ ਨੇ। ਇਸੇ ਨੂੰ ਕਹਿੰਦੇ ਆ ਵੀ ਪੁਲਿਸ ਦੇ ਵੱਧ ਅਧਿਕਾਰ ਤੇ ਪੁਲਿਸ ਵੱਲ ਨੂੰ ਵੱਧ ਸਰਕਾਰ ਦਾ ਝੁਕਾਅ ਹਾਂ। ਤੇ ਡਾਂਗ ਦੇ ਜੋਰ ਤੇ ਸਮਝੌਤਾ ਕਰਨਾ, ਇਹ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।